ਅਗਲੀ ਖਬਰ ਵੱਲ ਚਲੀਏ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਹੁਣ ਵੱਖ-ਵੱਖ ਅਮਰੀਕਾ ਦੇ 에ਅਰਪੋਰਟਸ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਹੈਗੇ ਆ। ਫਿਲਡੈਲਫੀਆ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵੀ ਡਿਪਲੋਏ ਉਹਨਾਂ ਨੂੰ ਕਰ ਦਿੱਤਾ ਗਿਆ ਹੈਗਾ। ਕਾਫੀ ਵੱਡੀ ਗਿਣਤੀ ਹੋ ਗਈ ਆ ਜਿੱਥੇ-ਜਿੱਥੇ ਹੁਣ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆਈਸ ਵਾਲਿਆਂ ਨੂੰ ਡਿਪਲੋਏ ਕੀਤਾ ਗਿਆ ਹੈਗਾ। ਧਿਆਨ ਨਾਲ ਸਾਰੇ ਸੁਣਿਓ ਤਾਂ ਕਿ ਬਹੁਤ ਸਾਰੇ ਜਿਹੜੇ ਸੈਰ ਕਰਦੇ ਹੈਗੇ ਆ, ਆਪਾਂ ਜਾਂਦੇ ਆ ਇੱਕ ਤੋਂ ਦੂਜੀ ਜਗ੍ਹਾ ਤੇ ਕਿਉਂਕਿ ਕੀ ਹੈ ਆਪਣੇ ਹੋਮਲੈਂਡ ਸਿਕਿਉਰਿਟੀ ਵਾਲੇ ਯੂ ਨੈਵਰ ਨੋ ਵੀ ਉਹ ਇਮੀਗ੍ਰੇਸ਼ਨ ਸਟੇਟਸ ਵਗੈਰਾ ਵੀ ਚੈੱਕ ਕਰਨ। ਸੋ ਸ਼ਿਕਾਗੋ ਓਹੇਅਰ ਇੰਟਰਨੈਸ਼ਨਲ 에ਅਰਪੋਰਟ, ਕਲੀਵਲੈਂਡ ਹੌਪਕਿੰਸ ਇੰਟਰਨੈਸ਼ਨਲ 에ਅਰਪੋर्ट, हार्ट्सफील्ड जैक्सन अटलांटा इंटरनेशनल एयरपोर्ट, ह्यूस्टन और विलियम पी हॉबी एयरपोर्ट, ह्यूस्टन बुश इंटरनेशनल एयरपोर्ट, जॉन एफ कैनेडी इंटरनेशनल एयरपोर्ट, न्यूयॉर्क लगोर्डिया एयरपोर्ट, न्यूयॉर्क लुइस आर्मस्ट्रॉन्ग, न्यू ऑरलैंड्स लुइस मोनोज मरीन इंटरनेशनल एयरपोर्ट, सैन जुआन पोर्टो रिको, न्यूयॉर्क लिबर्टी इंटरनेशनल एयरपोर्ट, फीनिक्स स्काई हार्बर इंटरनेशनल एयरपोर्ट, ਪਿਟਸਬਰਗ ਇੰਟਰਨੈਸ਼ਨਲ 에ਅਰਪੋਰਟ ਤੇ ਸਾਊਥ ਵੈਸਟ ਫਲੋਰੀਡਾ ਇੰਟਰਨੈਸ਼ਨਲ 에ਅਰਪੋਰਟ। ਹਜੇ ਸੈਨ ਫਰਾਂਸਿਸਕੋ 에ਅਰਪੋਰਟ ਤੇ ਆਈਸ ਵਾਲੇ ਨਹੀਂ ਲਾਏ ਗਏ, ਪਰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 2 ਦਿਨ ਪਹਿਲਾਂ ਉਹਨਾਂ ਨੇ ਇੱਕ ਬੀਬੀ 2 ਜਾਣਿਆਂ ਨੂੰ ਉੱਥੋਂ ਚੱਕ ਲਿਆ ਸੀਗਾ ਆਈਸ ਵਾਲਿਆਂ ਨੇ। ਜੀ ਬਿਲਕੁਲ। ਸੋ 13 ਜਿਹੜੇ ਵੱਖ-ਵੱਖ ਮੁਲਕ ਦੇ 에ਅਰਪੋਰਟਸ ਆ ਉਹਨਾਂ ਉੱਤੇ ਆਈਸ ਤੈਨਾਤ ਕੀਤੀ ਗਈ ਆ। ਕਹਿੰਦੇ ਵੀ ਇਸ ਟਾਈਮ ਕੱਛਾਂ 'ਚ ਹੱਥ ਦੇ ਕੇ ਤੇ ਪਿੱਛੇ ਖੜੇ ਹੁੰਦੇ TSA ਏਜੰਟਸ ਦੇ। ਲਾਈਨਾਂ ਲੰਬੀਆਂ ਜਿਹੜੀਆਂ ਉਹਦੇ ਵਿੱਚ ਉਹ ਕਿੱਦਾਂ ਮਦਦ ਕਰ ਸਕਣਗੇ ਲੋਕ, ਉਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਸਵਾਲ ਚੱਕ ਰਹੇ ਆ, ਕਿਵੇਂ ਕਰਨਗੇ। ਕੱਲ ਉੱਦਾਂ ਆਪਾਂ ਇਹ ਚੀਜ਼ ਦੇਖੀ ਸੀਗੀ ਵੀ ਟਰੰਪ ਹੁਣਾਂ ਨੂੰ ਇਵੈਂਚੁਅਲੀ ਕਹਿਣਾ ਪਿਆ ਸੀਗਾ ਵੀ ਭਾਈ ਦੇਖੋ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਆ, ਤੇ ਜਿਹੜੇ ਨਕਾਬ ਆ ਉਹ ਤੁਸੀਂ ਨਾ ਪਾਓ, ਮਾਸਕ ਜਿਹੜੇ ਉਹ ਨਾ ਪਾਓ। ਕਹਿੰਦਾ ਉਹ ਮੈਂ ਤੁਹਾਡੇ ਮਾਸਕ ਪਾਉਣ ਦੇ ਹੱਕ ਦੇ ਵਿੱਚ ਆ, ਪਰ ਅਮਰੀਕਨਸ ਜਿਹੜੇ ਟਰੈਵਲ ਕਰ ਰਹੇ ਆ 에ਅਰਪੋਰਟਸ ਦੇ ਉੱਤੇ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਬੇਚੈਨੀ ਵੱਧਦੀ ਆ ਇਹ ਨਕਾਬਪੋਸ਼ ਜਿਹੜੇ ਆ ਲਾ ਇਨਫੋਰਸਮੈਂਟ ਨੂੰ ਦੇਖਦੇ ਹੋਏ। ਸੋ ਕਹਿੰਦੇ ਵੀ ਨਾ ਹੀ ਪਾਓ ਤਾਂ ਜਿਹੜੀ ਉਹ ਚੰਗੀ ਜਿਹੜੀ ਉਹ ਗੱਲ ਆ। ਸੋ ਬਰੇ ਆ ਵੀ ਟਰੈਵਲ ਕਰਨ ਲੱਗਿਆ ਵੈਸੇ ਚਲੋ ਦਸਤਾਵੇਜ਼ ਤਾਂ ਚਾਹੀਦੇ ਹੀ ਆ, ਰੀਅਲ ਆਈਡੀ ਦੀ ਵੀ ਜਿਹੜੀ ਉਹ ਤੁਹਾਨੂੰ ਜ਼ਰੂਰਤ ਆ। ਜੇ ਰੀਅਲ ਆਈਡੀ ਕਿਸੇ ਕੋਲ ਨਹੀਂ ਆ ਤਾਂ ਆਪਣਾ ਪਾਸਪੋਰਟ ਜਿਹੜਾ ਉਹ ਨਾਲ ਜਿਹੜਾ ਲੈ ਕੇ ਜਾਓ ਜੇ ਡੋਮੈਸਟਿਕਲੀ ਵੀ ਤੁਸੀਂ ਕਰਨਾ ਆ। ਤੇ ਅੱਜ ਕੱਲ ਇਹ ਵੀ ਆ ਦੇਖੋ ਲਾਈਨਾਂ ਪਹਿਲਾਂ ਹੀ ਬਹੁਤ ਲੰਬੀਆਂ ਆ, ਦਸਤਾਵੇਜ਼ ਕੋਈ ਘਰੇ ਨਾ ਭੁੱਲ ਜਿਓ, ਫਿਰ ਲਾਈਨ 'ਚ ਦੁਬਾਰਾ ਲੱਗਣਾ ਤੇ ਉਹ ਬੇਸਿਕਲੀ ਫਿਰ ਇੱਕ ਹਿਸਾਬ ਦੇ ਨਾਲ ਇਹ ਕਹਿ ਲਓ ਵੀ ਫਲਾਈਟ ਫਿਰ ਮਿਸ ਹੋਊਗੀ ਤੁਹਾਡੀ, ਕਿਉਂਕਿ ਇੱਕ ਤਾਂ ਜਿਹੜਾ ਇਹਨਾਂ ਨੂੰ ਨਵਾਂ ਸਕੈਨ ਕਰਨਾ ਪੈਂਦਾ ਆ, ਫਿਰ ਤੁਹਾਨੂੰ ਪਹਿਲਾਂ ਪੇਮੈਂਟ ਕਰਨੀ ਪੈਣੀ ਆ, ਫਿਰ ਦੁਬਾਰਾ ਲਾਈਨ 'ਚ ਲੱਗਣਾ ਪੈਣਾ ਆ, ਫਿਰ ਜਾ ਕੇ ਤੁਹਾਡੀ ਸਿਕਿਉਰਿਟੀ ਚੈੱਕ ਹੋਣੀ ਆ। ਤੇ ਉਹ ਵੀ ਕਹਿੰਦੇ ਕਨਫਰਮ ਨਹੀਂ ਆ ਵੀ ਜੇ ਤੁਹਾਡੀ ਆਇਡੈਂਟੀਟੀ ਉਹਨਾਂ ਨੇ ਪ੍ਰੂਵ ਕਰਤੀ ਜਾਂ ਕਨਫਰਮ ਹੋ ਗਈ ਫਿਰ ਹੀ ਜਿਹੜਾ ਉਹ ਅੱਗੇ ਜਾਣ ਦਿੱਤਾ ਜਾਊਗਾ। ਸੋ ਮੇਕ ਸ਼ੋਰ ਕਰੋ ਇੱਕ ਤਾਂ ਤੁਹਾਡੇ ਕੋਲ ਰੀਅਲ ਆਈਡੀਜ਼ ਹੋਣ, ਜੇ ਨਹੀਂ ਹੈਗੀਆਂ ਤਾਂ ਆਪਣਾ ਪਾਸਪੋਰਟ ਲੈ ਕੇ ਜਿਹੜਾ ਈਵਨ ਤੁਸੀਂ ਡੋਮੈਸਟਿਕਲੀ ਵੀ ਟਰੈਵਲ ਕਰਨਾ ਆ ਤਾਂ ਤੁਸੀਂ ਉਹ ਵੀ ਜਿਹੜਾ ਉਹ ਟਰੈਵਲ ਕਰੋ। ਉੱਦਾਂ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਆ ਵੀ ਆਈਸ ਤੇ ਏਜੰਟਸ ਇਸ ਤਰੀਕੇ ਦੇ ਨਾਲ TSA ਦੀ ਮਦਦ ਦੇ ਖਾਤਰ ਉਹਨਾਂ ਨੂੰ 에ਅਰਪੋਰਟਸ ਦੇ ਉੱਤੇ, ਅਮਰੀਕਨ 에ਅਰਪੋਰਟਸ ਦੇ ਉੱਤੇ ਤੈਨਾਤ ਕੀਤਾ ਗਿਆ ਆ। ਸੋ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਟੈਸਟ ਕੇਸ ਚੱਲ ਰਿਹਾ ਆ ਕੁਝ ਕੁ ਜਿਹੜੇ ਵੱਡੇ 에ਅਰਪੋਰਟਸ ਦੇ ਉੱਤੇ ਇਹਨਾਂ ਨੂੰ ਲਾ ਕੇ। ਸੋ ਦੇਖਦੇ ਹਾਂ ਵੀ ਇਸ ਦਾ ਅਸਰ ਓਵਰਆਲ ਕਿੱਦਾਂ ਦਾ ਰਹੇਗਾ। ਜੀ ਦੇਖੋ ਵੀ ਬੁਸ਼ 에ਅਰਪੋਰਟ ਜਿਹੜਾ ਟੈਕਸਸ ਦੇ ਵਿੱਚ ਆ 4 ਘੰਟੇ ਦਾ ਉੱਥੇ ਵੇਟਿੰਗ ਪੀਰੀਅਡ ਆ ਲਾਈਨ ਦੇ ਵਿੱਚ ਚੈੱਕ ਕਰਨ ਦੇ ਲਈ। ਹਾਲਾਂਕਿ 2 TSA ਚੈੱਕ ਪੁਆਇੰਟ ਆਲਰੇਡੀ ਲਾਏ ਹੋਏ ਹੈਗੇ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ 에ਅਰਪੋਰਟਸ ਦੇ ਉੱਤੇ ਬੈਡ ਬਣੀ ਹੋਈ ਹੈਗੀ ਆ। ਸੋ ਜਿਹੜੇ ਵੀ ਜਾ ਰਹੇ ਹੈਗੇ ਆ ਧਿਆਨ ਰੱਖੋ, ਕਾਫੀ ਲੰਮਾ ਸਮਾਂ ਪਹਿਲਾਂ ਤੁਹਾਨੂੰ ਜੇ ਹੁਣ 4 ਘੰਟੇ ਤੁਹਾਨੂੰ ਉੱਥੋਂ ਲੰਘਣ ਨੂੰ ਲੱਗਦੇ ਆ ਤੇ ਉਹ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਉੱਥੇ ਪਹੁੰਚਣਾ ਚਾਹੀਦਾ ਹੈ। ਜੀ